ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ ਵਿਊਅਰਸ। ਮੋਦੀ ਸਰਕਾਰ ਨੂੰ ਬਣਿਆ ਅਜੇ ਕੁਝ ਸਮਾਂ ਹੀ ਹੋਇਆ ਹੈ, ਉਸ ਦੀ ਹਿੰਦੂਤਵੀ ਨੀਤੀ ਜਗ ਜ਼ਾਹਿਰ ਹੋ ਗਈ ਹੈ। ਅਸੀਂ ਪਿਛਲੇ ਲੰਮੇ ਸਮੇਂ ਤੋਂ ਸਿੱਖ ਸੰਗਤਾਂ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਆ ਰਹੇ ਹਾਂ ਕਿ ਮੋਦੀ ਸਰਕਾਰ ਭਾਰਤ ਨੂੰ ਪੂਰਨ ਤੌਰ ਤੇ ਹਿੰਦੂ ਰਾਸ਼ਟਰ ਐਲਾਨਣ ਤੇ ਤੁਲੀ ਹੋਈ ਹੈ। 15 ਅਗਸਤ ਨੂੰ ਭਾਰਤ ਦੀ ਅਖੌਤੀ ਆਜ਼ਾਦੀ ਦੇ 67 ਸਾਲ ਪੂਰੇ ਹੋ ਜਾਣੇ ਹਨ। ਇਨ੍ਹਾਂ 67 ਵਰ੍ਹਿਆਂ ਵਿੱਚ ਭਾਰਤ ਦੀ ਆਬਾਦੀ 1 ਬਿਲੀਅਨ 300 ਮਿਲੀਅਨ ਨੂੰ ਪਹੁੰਚ ਗਈ ਹੈ। 40% ਲੋਕ ਗਰੀਬੀ ਰੇਖਾ ਤੋਂ ਥੱਲੇ ਜੀਵਨ ਜੀਉਂਦੇ ਹਨ ਅਤੇ 70% ਲੋਕਾਂ ਨੂੰ ਸਾਫ਼ ਪਾਣੀ ਅਤੇ ਹੋਰ ਸੈਨੀਟੇਸ਼ਨ ਸੰਬੰਧੀ ਸਹੂਲਤਾਂ ਨਹੀਂ ਹਨ। ਚਾਰ ਚਫੇੜੇ ਮਾਰ ਧਾੜ ਵਾਲਾ ਮਾਹੌਲ ਹੈ, ਉੱਪਰ ਤੋਂ ਥੱਲੇ ਤੱਕ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਮਾਈਨੋਰਟੀਜ਼ ਦੇ ਹਵਾਲੇ ਨਾਲ ਤਾਂ ਹਾਲਤ ਬਹੁਤ ਹੀ ਬਦਤਰ ਹੈ। ਜੂਨ 84, ਨਵੰਬਰ 84 ਦੇ ਘੱਲੂਘਾਰੇ ਅਤੇ ਹਜ਼ਾਰਾਂ ਸਿੱਖ ਨੌਜਵਾਨਾਂ ਦਾ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਜਾਣਾ ਮੁਗਲਿਆ ਰਾਜ ਦੇ ਜ਼ੁਲਮਾਂ ਨੂੰ ਵੀ ਮਾਤ ਪਾਉਂਦਾ ਹੈ। ਇਸੇ ਤਰ੍ਹਾਂ ਮੁਸਲਮਾਨਾਂ, ਈਸਾਈਆਂ, ਬੋਧੀਆਂ, ਜੈਨੀਆਂ, ਦਲਿਤਾਂ, ਆਦੀਵਾਸੀਆਂ ਆਦਿ ਦੀ ਹਾਲਤ ਵੀ ਬੜੀ ਤਰਸਯੋਗ ਹੈ। ਵਿਊਅਰਸ, ਫਿਰ ਆਖਰ ਇਸ ਆਜ਼ਾਦੀ ਦਾ ਫਾਇਦਾ ਕਿਸ ਨੂੰ ਹੋਇਆ ਅਤੇ ਇਸ ਅਖੌਤੀ ਆਜ਼ਾਦੀ ਦਾ ਕੀ ਅਰਥ ਰਹਿ ਜਾਂਦਾ ਹੈ? ਇਸ ਸੰਬੰਧੀ ਅਤੇ ਹੋਰ ਅਹਿਮ ਪੰਥਕ ਮੁੱਦਿਆਂ ਸੰਬੰਧੀ ਅੱਜ ਅਸੀਂ ਵਿਸ਼ੇਸ਼ ਗੱਲਬਾਤ ਕਰਾਂਗੇ ਸਿੱਖ ਸਕਾਲਰ ਅਤੇ ਵਿਦਵਾਨ ਸਰਦਾਰ ਗੁਰਤੇਜ ਸਿੰਘ, ਸਾਬਕਾ IAS ਆਫਿਸਰ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਚੰਡੀਗੜ੍ਹ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਜਿਸ ਤਰ੍ਹਾਂ ਅੱਜ ਤੋਂ ਕੁਝ ਦਿਨ ਬਾਅਦ 15 ਅਗਸਤ ਦਾ ਦਿਨ ਇੰਡੀਆ ਦੇ ਵਿੱਚ ਇੰਡੀਪੈਂਡੈਂਸ ਡੇ ਵਜੋਂ ਮਨਾਇਆ ਜਾਵੇਗਾ ਔਰ ਦੁਨੀਆ ਭਰ ਦੇ ਵਿੱਚ ਮਨਾਇਆ ਜਾਵੇਗਾ, ਤੁਸੀਂ ਇਹਨਾਂ 67 ਸਾਲਾਂ ਦਾ ਮੁਲਾਂਕਣ ਕਿਵੇਂ ਕਰਦੇ ਹੋ ਸਿੱਖਾਂ ਦੇ ਲਈ ਤੇ ਹੋਰ ਘੱਟ ਗਿਣਤੀਆਂ ਦੇ ਲਈ, ਕਿ ਘੱਟ ਗਿਣਤੀਆਂ ਦਾ ਇੰਡੀਆ ਦੇ ਵਿੱਚ ਇਹਨਾਂ 67 ਸਾਲਾਂ ਦੇ ਵਿੱਚ ਕੀ ਹਸ਼ਰ ਹੋਇਆ ਤੇ ਇਸ ਆਜ਼ਾਦੀ ਦਾ ਫਾਇਦਾ ਕਿਸ ਨੂੰ ਹੋਇਆ? ਇਸ ਬਾਰੇ ਤੁਸੀਂ ਆਪਣੇ ਵਿਚਾਰ ਸਾਂਝੇ ਕਰੋ। ਇੱਕ ਵਾਰੀ ਮੈਂ ਖਾਲਸਾ ਕਾਲਜ ਜਲੰਧਰ ਦੇ ਵਿੱਚ ਪੜ੍ਹਾਉਂਦਾ ਸੀ, ਲਾਇਲਪੁਰ ਖਾਲਸਾ ਕਾਲਜ ਦੇ ਵਿੱਚ ਜੀ। ਉੱਥੇ ਆਜ਼ਾਦੀ ਦਾ ਸਮਾਗਮ ਆ ਗਿਆ ਤੇ ਪ੍ਰਿੰਸੀਪਲ ਨੇ ਲੈਕਚਰ ਦੇਣਾ ਸੀ। ਹਾਂਜੀ। ਪ੍ਰਿੰਸੀਪਲ ਕਹਿਣ ਲੱਗਿਆ, ਪ੍ਰਿੰਸੀਪਲ ਆਪ ਵਿਚਾਰਾ ਰਾਮ ਸਿੰਘ ਸਿੱਧੇ ਪ੍ਰਿੰਸੀਪਲ ਸੀ ਔਰ ਉਹ ਆਪ ਵਿਸਥਾਪਿਤ ਹੋ ਕੇ ਪਾਕਿਸਤਾਨ ਤੋਂ ਆਇਆ ਸੀ ਜੀ। ਉਹ ਕਹਿੰਦਾ ਤੁਸੀਂ ਇਸ ਨੂੰ ਆਜ਼ਾਦੀ ਕਹਿੰਦੇ ਹੋ? ਮੈਂ ਕਹਿੰਦਾ ਬਰਬਾਦੀ ਹੈ, ਬਰਬਾਦੀ। ਹਾਂਜੀ। ਤੇ ਇਸ ਦੀ ਉਸਨੇ ਵਿਆਖਿਆ ਕੀਤੀ। ਫਿਰ ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ ਨੇ ਦੱਸਿਆ ਵੀ ਕਿਸ ਤਰ੍ਹਾਂ ਨਾਲ ਇੱਥੇ ਇਕਨੋਮਿਕਸ ਦਾ ਟੀਚਰ ਸੀ, ਉਸਨੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਇਕਨੋਮਿਕਲੀ ਹਿੰਦੁਸਤਾਨ ਨੂੰ ਬਿਲਕੁਲ ਖਤਮ ਕੀਤਾ ਜਾ ਚੁੱਕਿਆ ਜੀ। ਹੁਣ ਅੱਜ ਅਸੀਂ ਇਹ ਗੱਲ ਵੀ ਕੋਈ 20-25 ਸਾਲਾਂ ਦੀ ਹੈ। ਹੁਣ ਅੱਜ ਅਸੀਂ ਜਿਸ ਵੇਲੇ ਦੇਖਦੇ ਹਾਂ ਤਾਂ ਹਿੰਦੁਸਤਾਨ ਦੀ ਬਰਬਾਦੀ ਨੇੜੇ ਤੋਂ ਨੇੜੇ ਆ ਰਹੀ ਹੈ। ਹਾਂਜੀ। ਔਰ ਜਿੰਨਾ ਵੀ ਸਮਾਂ ਇਹ ਆਪਾਂ ਜਿਸ ਨੂੰ ਕਹਿੰਦੇ ਆ ਆਜ਼ਾਦੀ ਦਾ ਮਾਣਿਆ, ਉਸ ਦੇ ਵਿੱਚ ਲੋਕ ਹੱਦ ਤੋਂ ਵੱਧ ਗਰੀਬ ਹੋ ਗਏ ਨੇ। ਕੁਝ ਲੋਕ ਜਿਹੜੇ ਭ੍ਰਿਸ਼ਟਾਚਾਰ ਕਰਦੇ ਨੇ ਔਰ ਜਿਨ੍ਹਾਂ ਕੋਲੇ ਕੋਈ ਤਾਕਤ ਹੈ ਸਟੇਟ ਦੀ ਐਕਸਰਸਾਈਜ਼ ਕਰਨ ਵਾਸਤੇ, ਉਹ ਲੋਕ ਅਮੀਰ ਹੁੰਦੇ ਜਾ ਰਹੇ ਨੇ। ਹਾਂਜੀ। ਇਹ ਆਜ਼ਾਦੀ ਹਿੰਦੁਸਤਾਨ ਨੂੰ ਬਿਲਕੁਲ ਬਰਬਾਦ ਕਰਨ ਦੇ ਕਿਨਾਰੇ ਆ ਚੁੱਕੀ ਹੈ। ਜਿਸ ਤੱਕ ਸਿੱਖਾਂ ਦਾ ਸਵਾਲ ਹੈ, ਜੀ, ਮੈਂ ਕਈ ਵਾਰੀ ਇਹ ਗੱਲ ਕਹੀ ਹੈ ਕਿ ਜਿੰਨੇ ਹਿੰਦੁਸਤਾਨ ਦੇ ਵਿੱਚ ਕਈ ਲੋਕਾਂ ਨੇ ਰਾਜ ਕੀਤਾ, 1200 ਸਾਲ ਤੱਕ ਵਿਦੇਸ਼ੀਆਂ ਨੇ ਰਾਜ ਕੀਤਾ ਹੈ, ਜਿਨ੍ਹਾਂ ਦੇ ਵਿੱਚੋਂ ਮੁਗਲ, ਅਫਗਾਨ, ਬ੍ਰਿਟਿਸ਼, ਪੋਰਚੁਗੀਜ਼, ਕਈ ਕਿਸਮ ਦੇ ਇੱਥੇ ਅੰਪਾਇਰ ਆਏ ਨੇ। ਉਹਨਾਂ ਸਾਰਿਆਂ ਨੇ ਮਿਲ ਕੇ ਸਿੱਖਾਂ ਦਾ ਇੰਨਾ ਕਾਣ ਨਹੀਂ ਕੀਤਾ ਜਿੰਨਾ ਕਿ ਇਹਨਾਂ 60-65 ਅਖੌਤੀ ਆਜ਼ਾਦੀ ਦੇ ਵਰ੍ਹਿਆਂ ਦੇ ਵਿੱਚ ਇਸ ਨਵੇਂ ਸਮਰਾਜ ਨੇ ਕੀਤਾ ਹੈ। ਹਾਂਜੀ। ਤਾਂ ਸਾਡਾ ਤਾਂ ਇੱਥੋਂ ਹੀ ਹਾਲ ਪਤਾ ਲੱਗ ਜਾਂਦਾ ਹੈ ਵੀ ਅਸੀਂ ਕਿਸ ਪੋਜੀਸ਼ਨ ਦੇ ਵਿੱਚ ਹਾਂ। ਹਾਂਜੀ। ਹੁਣ ਜਦੋਂ ਕਿ ਮੋਦੀ ਦੀ ਸਰਕਾਰ ਆ ਚੁੱਕੀ ਹੈ ਔਰ ਇਹ ਲੋਕ RSS ਦੀ ਔਰ ਸੰਘ ਪਰਿਵਾਰ ਦੀ ਨੀਤੀ ਨੂੰ ਲਾਗੂ ਕਰਨਾ ਚਾਹੁੰਦੇ ਨੇ। ਉਹ ਨੀਤੀ ਸਿਰਫ ਇਹ ਹੈ ਕਿ ਇੱਕ ਕਬਰਾਂ ਦੀ ਚੁੱਪ ਹਿੰਦੁਸਤਾਨ ਦੇ ਵਿੱਚ ਫੈਲ ਜਾਏ, ਜਿਸ ਤਰ੍ਹਾਂ ਗੁਰੂ ਸਾਹਿਬ ਦਾ ਮਕਸਦ ਸੀ ਕਿ ਇਹ ਹਰ ਤਰ੍ਹਾਂ ਦੇ ਧਰਮ ਛਾਏ ਜਾਤੀ ਏਕਤਾ ਅਨੇਕਤਾ ਵਿਲਾਏ ਜਾਤੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਇਹ ਜਿਹੜੀ ਅਨੇਕਤਾ ਹੈ, ਇਸ ਨੂੰ ਖਤਮ ਕਰਕੇ ਇੱਕ ਧਰਮ ਦਾ ਰਾਜ ਸਾਰੇ ਸੰਸਾਰ ਦੇ ਉੱਤੇ, ਸਾਰੇ ਹਿੰਦੁਸਤਾਨ ਦੇ ਉੱਤੇ ਕਾਇਮ ਕਰਨਾ ਚਾਹੁੰਦੇ ਨੇ। ਇਹੋ ਹੀ ਔਰੰਗਜ਼ੇਬ ਚਾਹੁੰਦਾ ਸੀ, ਸਿਰਫ ਉਸਦਾ ਧਰਮ ਫਰਕ ਸੀ। ਤਾਂ ਇਹ ਲੋਕ ਜਿਹੜੇ ਹਨਗੇ, ਇਹ ਸਿੱਖਾਂ ਨੂੰ ਬਿਲਕੁਲ ਖਤਮ ਕਰਕੇ, ਕਿਉਂਕਿ ਆਜ਼ਾਦੀ ਦਾ ਮਕਸਦ ਤੁਸੀਂ ਸਮਝੋ, ਇਹਨਾਂ ਨੇ ਜਦੋਂ ਆਜ਼ਾਦੀ ਲਈ ਹੈ
ਸਭ ਤੋਂ ਪਹਿਲਾਂ ਇਹਨਾਂ ਨੇ ਮੁਸਲਮਾਨਾਂ ਨੂੰ ਹਿੰਦੁਸਤਾਨ ਤੋਂ ਬਾਹਰ ਕੱਢਿਆ। ਹਾਂਜੀ, ਜਿਹੜੀ ਕਿ ਜਿਸ ਦੀ ਕਿ ਕੋਈ ਲੋੜ ਨਹੀਂ ਸੀ, ਉਹ ਸਾਡੇ ਨਾਲ ਰਹਿਣ ਵਾਸਤੇ ਤਿਆਰ ਸਨ। ਮੁਹੰਮਦ ਅਲੀ ਜਿਨ੍ਹਾਂ ਨੇ ਕੈਬਨਿਟ ਮਿਸ਼ਨ ਦਾ ਸਟੇਟਮੈਂਟ ਮੰਨ ਲਿਆ ਸੀ ਔਰ ਇੱਕ ਹਿੰਦੁਸਤਾਨ ਰਹਿ ਸਕਦਾ ਸੀ, ਲੇਕਿਨ ਇਹਨਾਂ ਨੇ ਤਰੱਦਦ ਕਰਕੇ ਉਹਨਾਂ ਨੂੰ ਪਾਕਿਸਤਾਨ ਬਣਾ ਕੇ ਦਿੱਤਾ, ਜਿਹੜਾ ਕਿ ਇਹਨਾਂ ਦੀ ਵੱਖਰੀ ਦੇ ਵਿੱਚ ਸੂਲ ਵਾਂਗੂ ਅੱਜ ਫਸਿਆ ਹੋਇਆ ਹੈ ਦੋਨੋਂ ਪਾਸਿਆਂ ਤੋਂ। ਹਾਂਜੀ, ਔਰ ਇਹ ਆਜ਼ਾਦੀ ਜਿਹੜੀ ਲਈ ਇਹਨਾਂ ਨੇ ਸਿਰਫ ਚੰਦ ਉਹਨਾਂ ਵਰਗਾਂ ਦੇ ਵਾਸਤੇ ਜਿਨ੍ਹਾਂ ਨੂੰ ਇਹ ਉੱਚੇ ਵਰਗ ਕਹਿੰਦੇ ਨੇ, ਉਹਨਾਂ ਵਾਸਤੇ ਆਜ਼ਾਦੀ ਲਈ ਹੈ। ਔਰ ਜਦੋਂ ਵੀ ਮੈਂ ਪਿਛਲੇ 1947 ਤੋਂ ਨਿਗਾਹ ਮਾਰਦਾ ਹਾਂ ਤਾਂ ਲਗਾਤਾਰ ਇਹ ਲੋਕ ਸ਼ਕਤੀ ਨੂੰ ਸਿਰਫ ਉਹਨਾਂ ਹੱਥਾਂ ਦੇ ਵਿੱਚ, ਜੇ ਤੁਸੀਂ ਸੁਪਰੀਮ ਕੋਰਟ ਦੇ ਜੱਜ ਦੇਖੋ, ਚੀਫ ਮਿਨਿਸਟਰ ਦੇਖੋ ਤੁਸੀਂ, ਤਾਂ ਉਹਨਾਂ ਹੱਥਾਂ ਦੇ ਵਿੱਚ ਕੇਂਦਰਿਤ ਕਰ ਰਹੇ ਨੇ, ਜਿਹੜੇ ਕਿ ਉੱਚ ਵਰਗ ਦੇ ਨੁਮਾਇੰਦੇ ਨੇ ਜਾਂ ਉੱਚ ਵਰਗ ਦੀ ਸੇਵਾ ਕਰਨ ਨੂੰ ਤਿਆਰ ਹਨ ਬਾਦਲ ਵਾਂਗੂ। ਸੋ ਇਹਨਾਂ ਵਾਸਤੇ ਆਜ਼ਾਦੀ ਇਹ ਹੈ, ਅਜੇ ਲੋਕਾਂ ਦੀ ਆਜ਼ਾਦੀ ਆਉਣੀ ਹੈ। ਦੂਸਰੀ ਆਜ਼ਾਦੀ ਦੀਆਂ ਗੱਲਾਂ ਚੱਲ ਰਹੀਆਂ ਨੇ ਤੇ ਸ਼ਾਇਦ ਗੁਰੂ ਕਰੇ ਕਿ ਕਦੇ ਇਹ ਸੁਪਨਾ ਸਾਕਾਰ ਹੋਵੇ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਇਸ ਦੇ ਨਾਲ ਹੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਜਦ ਦੀ ਮੋਦੀ ਸਰਕਾਰ ਬਣੀ ਹੈ ਤੇ ਆਰਐਸਐਸ ਕਾਫੀ ਸਾਹਮਣੇ, ਆਰਐਸਐਸ ਦੇ ਕਾਫੀ ਬਿਆਨ ਵੀ ਸਾਹਮਣੇ ਆ ਰਹੇ, ਜਿਸ ਤਰ੍ਹਾਂ ਰੀਸੈਂਟਲੀ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੇ ਸਿੱਖ, ਜੈਨੀਆਂ ਤੇ ਬੋਧੀਆਂ ਨੂੰ ਹਿੰਦੂਆਂ ਦਾ ਹੀ ਅੰਗ ਦੱਸਿਆ ਹੈ। ਤੁਸੀਂ ਉਸ ਦੀ ਸਟੇਟਮੈਂਟ ਤੇ ਉਸ ਨੂੰ ਅਗਰ ਜਵਾਬ ਦੇਣਾ ਹੋਵੇ ਤਾਂ ਕਿਸ ਤਰ੍ਹਾਂ ਦੋਗੇ? ਪਹਿਲੀ ਤਾਂ ਗੱਲ ਇਹ ਹੈ ਬੀਬਾ ਕਿ ਇਹ ਲੋਕ ਬਹੁਤ ਘਟੀਆ ਮੈਂਟੈਲਿਟੀ ਰੱਖਦੇ ਨੇ ਜੀ। ਅੱਜ ਤੋਂ ਕੋਈ 20-22 ਸਾਲ ਪਹਿਲਾਂ ਸੁਦਰਸ਼ਨ ਨੇ ਵੀ ਇਹੀ ਕੁਝ ਕਿਹਾ ਸੀ। ਸਾਰੇ ਹਿੰਦੁਸਤਾਨ ਦੇ ਵਿੱਚ ਉਸ ਦੇ ਵਿਰੁੱਧ ਬਗਾਵਤ ਹੋਈ, ਉਹਨੇ ਚੰਡੀਗੜ੍ਹ ਆਉਣਾ ਸੀ, ਇੱਥੋਂ ਸਾਰੇ ਲੋਕਾਂ ਨੇ ਉੱਠ ਕੇ ਜਲੂਸ ਕੱਢੇ ਔਰ ਉਸ ਨੂੰ ਦੱਸਿਆ ਕਿ ਇਹ ਨਿਰੀ ਪੂਰੀ ਬਕਵਾਸ ਹੈ ਜੀ। ਹਰ ਧਰਮ ਨੂੰ, ਹਰ ਇਨਸਾਨ ਨੂੰ ਇਹ ਹੱਕ ਹੈ ਕਿ ਉਹ ਆਪਣੇ ਆਪ ਨੂੰ ਡਿਸਕ੍ਰਾਈਬ ਕਰੇ ਕਿ ਉਹ ਕੀ ਚੀਜ਼ ਹੈ। ਕੋਈ ਜੇ ਮੈਂ ਅੱਜ ਕਹਿ ਦਿਆਂ ਕਿ ਸਾਰੇ ਹਿੰਦੂ ਮੁਸਲਮਾਨ ਹੋਣਗੇ, ਸਾਰੇ ਹਿੰਦੂ ਬੋਧੀ ਹੋਣਗੇ, ਤੇ ਇਹ ਕੋਈ ਤਰਕ ਸੰਗਤ ਗੱਲ ਨਹੀਂ ਬਣਦੀ, ਇਹ ਇੱਕ ਵਾਹਿਯਾਤ ਗੱਲ ਹੋਏਗੀ ਜੀ। ਸੋ ਉਸਨੇ ਉਸ ਵੇਲੇ ਤਰਲੋਚਨ ਸਿੰਘ ਮਾਈਨੋਰਿਟੀਜ਼ ਦਾ ਸੀ ਚੇਅਰਮੈਨ, ਮੈਨੂੰ ਕਹਿਣ ਲੱਗਿਆ ਅਸੀਂ ਇਹਨਾਂ ਕੋਲੋਂ ਮਨਾ ਲਿਆ, ਇਹਨਾਂ ਨੂੰ ਗਿਆਨ ਲੈ ਲਿਆ, ਇਹ ਮੈਨੂੰ ਲਿਖ ਕੇ ਦੇ ਗਿਆ ਵੀ ਸਿੱਖ ਹਿੰਦੂ ਨਹੀਂ ਹੈਗੇ ਔਰ ਇਹ ਵੱਖਰਾ ਧਰਮ ਹੈ। ਲੇਕਿਨ ਮੈਂ ਕਿਹਾ ਉਸ ਵੇਲੇ ਵੀ ਮੈਂ ਲਿਖਿਆ ਸੀ ਕਿ ਇਹ ਜਿਹੜਾ ਇਸ ਤਰ੍ਹਾਂ ਹੀ ਇਹਨਾਂ ਦੀ ਸਟ੍ਰੈਟਜੀ ਹੈ, ਇਹ ਜਦੋਂ ਦਬਾਅ ਪੈਂਦਾ ਉਦੋਂ ਮੰਨ ਜਾਣਗੇ ਔਰ ਤੁਹਾਡੀ ਗੱਲ ਕਹਿ ਦੇਣਗੇ, ਉਸ ਤੋਂ ਬਾਅਦ ਫਿਰ ਆਪਣੀ ਗੱਲ ਦੇ ਉੱਤੇ ਆ ਜਾਣਗੇ। ਇਹ ਸਾਰਾ ਕੁਝ ਹੁਣ ਵੀ ਚੱਲ ਰਿਹਾ ਹੈ। ਔਰ ਮੋਹਨ ਭਗਵਤ ਦਾ ਕੀ ਜਵਾਬ ਦੇਣਾ ਜਦੋਂ ਗੁਰੂ ਸਾਹਿਬ ਨੇ ਇਹ ਜਿਹੜੇ ਮਜ਼ਹਬ ਉਸ ਵੇਲੇ ਪ੍ਰਚਲਿਤ ਸਨ, ਹਿੰਦੀ ਮਜ਼ਹਬ ਤੇ ਸਾਮੀ ਮਜ਼ਹਬ ਜੀ, ਦੋ ਕਿਸਮ ਦੇ ਮਜ਼ਹਬ ਹਿੰਦੁਸਤਾਨ ਦੇ ਵਿੱਚ ਪ੍ਰਚਲਿਤ ਸਨ, ਇਹਨਾਂ ਦੋਨਾਂ ਨੂੰ ਛੱਡ ਕੇ ਉਹਨਾਂ ਨੇ ਤੀਸਰ ਪੰਥ ਚਲਾਇਆ। ਸੋ ਅਸੀਂ ਤਾਂ ਉਸ ਤੀਸਰ ਪੰਥ ਦੇ ਮੈਂਬਰ ਹਾਂ। ਤੀਸਰ ਪੰਥ ਚਲਾਇਓ ਬਟ ਸੂਰ ਗਏਲਾ ਜੀ। ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ 10ਵੇਂ ਨਾਨਕ ਨੇ ਔਰ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਇਹ ਤੀਸਰ ਪੰਥ ਬਣਿਆ ਹੈ ਸੰਸਾਰ ਦੇ ਕਲਿਆਣ ਵਾਸਤੇ। ਜਿਹੜਾ ਇਹਨਾਂ ਦਾ ਹਿੰਦੂ ਧਰਮ ਹੈ ਇਹ ਬਣਿਆ ਹੈ ਉੱਚ ਵਰਗਾਂ ਦੇ ਕਲਿਆਣ ਵਾਸਤੇ ਔਰ ਦੂਸਰੇ ਨੀਵੇਂ ਆਖਦੇ ਵਰਗਾਂ ਦਾ ਸ਼ੋਸ਼ਣ ਕਰਨ ਵਾਸਤੇ ਜੀ। ਉਹਨਾਂ ਦੀ ਲੁੱਟਮਾਰ, ਉਹਨਾਂ ਦੀਆਂ ਬੀਬੀਆਂ ਦਾ ਬਲਾਤਕਾਰ ਔਰ ਇਹ ਸਾਰਾ ਕੁਝ ਕਰਨ ਵਾਸਤੇ ਇਹ ਹਿੰਦੂ ਧਰਮ ਬਣਿਆ। ਅਸੀਂ ਇਸ ਦੇ ਬਿਲਕੁਲ ਵਿਰੋਧ ਦੇ ਵਿੱਚ ਖੜੇ ਹਾਂ ਔਰ ਗੁਰੂ ਸਾਹਿਬ ਦਾ ਬਾਰ-ਬਾਰ, ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ, ਬਾਰ-ਬਾਰ ਲਿਖਿਆ ਹੋਏਗਾ, ਨਾਨਕ ਇਹ ਕਹਿੰਦਾ ਹੈ ਹਰ ਸ਼ਬਦ ਦੇ ਬਾਅਦ ਨਾਨਕ ਆਏਗਾ। ਉਹ ਕਦੇ ਨਹੀਂ ਕਹਿੰਦੇ ਕਿ ਅਸੀਂ ਵੇਦਾਂ ਤੋਂ ਪ੍ਰੇਰਨਾ ਲਈ ਹੈ ਧਰਮ ਦੀ ਜਾਂ ਕਿਸੇ ਹੋਰ ਧਰਮ ਪੁਸਤਕ ਤੋਂ ਜਾਂ ਕਿਸੇ ਹੋਰ ਸਭਿਅਤਾ ਤੋਂ। ਜਿਹੜੀ ਇਹ ਗੱਲ ਕਰਦੇ ਨੇ ਵੱਡੀ ਸਭਿਅਤਾ ਦੀ, ਇਹ ਸਭਿਅਤਾ ਇੱਕ ਜੇ ਅਸੀਂ ਪੂਰੀ ਤਰ੍ਹਾਂ ਨਾਲ ਦੇਖੀਏ, ਧਿਆਨ ਨਾਲ ਦੇਖੀਏ ਤਾਂ ਇਸ ਸਭਿਅਤਾ ਦੇ ਵਿੱਚ ਜਿਹੜੀ ਰਾਜਸੀ ਸੱਤਾ ਮਾਨਣ ਦਾ ਜੋ ਪ੍ਰਾਵਧਾਨ ਚੱਲਿਆ ਆ ਰਿਹਾ ਹੈ ਉਹ ਇੱਕ ਕਲੰਕ ਹੈ ਮਾਨਵਤਾ ਦੇ ਉੱਤੇ ਕਿ ਇੱਕ ਰਾਜਾ ਜਾ ਕੇ ਇੱਕ ਤਪੱਸਿਆ ਕਰਦੇ ਬੰਦੇ ਨੂੰ, ਸ਼ੂਦਰ ਨੂੰ ਮਾਰੇ ਕਿਉਂਕਿ ਉਹਨਾਂ ਨੂੰ ਤਪੱਸਿਆ ਕਰਨ ਦਾ ਹੱਕ ਨਹੀਂ ਜਾਂ ਧਰਮ ਦੇ ਬਾਰੇ ਗਿਆਨ ਪ੍ਰਾਪਤ ਕਰਨ ਦਾ ਹੱਕ ਨਹੀਂ। ਲੱਖਾਂ ਕਰੋੜਾਂ ਲੋਕਾਂ ਨੂੰ ਹਜ਼ਾਰਾਂ ਸਾਲਾਂ ਤੱਕ
ਗੁਲਾਮ ਰੱਖਿਆ ਜਾਵੇ ਔਰ ਉਹਨਾਂ ਦੀ ਨੀਵੀਂ ਜਾਤ ਨਿਰਧਾਰਿਤ ਕੀਤੀ ਜਾਵੇ। ਹਾਂਜੀ, ਅੱਜ ਮੈਂ ਇੱਥੇ 1000 ਸਾਲ ਬਾਅਦ ਦੱਸ ਸਕਦਾ ਹਾਂ ਕਿ ਫਲਾਣੇ ਬੰਦੇ ਤੇ ਦਾ ਜਿਹੜਾ ਆਏਗਾ ਡਿਸੈਂਡੈਂਟ ਉਹ ਸ਼ੂਦਰ ਹੋਏਗਾ। ਇਹ ਇਸ ਤਰ੍ਹਾਂ ਦੀ ਘਟੀਆ ਜੋ ਪ੍ਰਣਾਲੀ ਬਣਾਈ ਹੈ ਇਸ ਧਰਮ ਨੇ, ਇਹ ਨਿੰਦਣਯੋਗ ਹੈ ਔਰ ਕਿਸੇ ਨੇ ਵੀ ਇਸ ਨੂੰ ਨਹੀਂ ਸਵੀਕਾਰ ਕਰਨਾ। ਸਤਿਗੁਰੂ ਨੇ ਇਸ ਨੂੰ ਪਾਸੇ ਛੱਡ ਕੇ ਉਪਦੇਸ਼ 4 ਵਰਨਾਂ ਕੋ ਸਾਂਝਾ ਕੀਤਾ ਹੈ ਔਰ ਗੁਰੂ ਦਾ ਬੋਲਬਾਲਾ ਹੋਏਗਾ। ਇਹ ਅੱਜ ਦੇ ਜ਼ਮਾਨੇ ਦੀ ਪੁਕਾਰ ਹੈ ਔਰ ਇਹ ਸਦਾ ਹੀ ਇਹ ਲਾਗੂ ਰਹੇਗਾ। ਇਹ ਕਦੇ ਵੀ ਇੱਕ ਵਰਨ ਸ੍ਰਿਸ਼ਟੀ ਨਹੀਂ ਹੋ ਸਕਦੀ। ਤੁਸੀਂ ਦੇਖੋ ਯਜ਼ੀਦੀ ਲੋਕ ਜਿਨ੍ਹਾਂ ਦਾ ਥੋੜਾ ਬਹੁਤ ਫਰਕ ਹੈ ਇਸਲਾਮ ਦੇ ਨਾਲ, 50,000 ਦੇ ਕਰੀਬ ਉਹਨਾਂ ਦੀ ਗਿਣਤੀ ਹੈ, ਲੇਕਿਨ ਉਹ ਪਹਾੜਾਂ ਦੇ ਵਿੱਚ ਚੜ ਗਏ ਨੇ। 5,000 ਬੰਦੇ ਉਹਨਾਂ ਦੇ ਮਾਰੇ ਜਾ ਚੁੱਕੇ ਨੇ, ਬੱਚਿਆਂ ਨੂੰ ਜਿਉਂਦੇ ਦਫਨਾ ਰਹੇ ਨੇ, ਲੇਕਿਨ ਆਪਣਾ ਧਰਮ ਛੱਡਣ ਨੂੰ ਉਹ ਤਿਆਰ ਨਹੀਂ। ਕਦੇ ਵੀ ਕੋਈ ਜਿਉਂਦੀ ਕੌਮ ਆਪਣਾ ਧਰਮ ਨਹੀਂ ਛੱਡਦੀ ਹੁੰਦੀ। ਅਹਿਮਦੀਆ ਜਮਾਤ ਜਿਹੜੀ ਆਪਣੇ ਆਪ ਨੂੰ ਮੁਸਲਮਾਨ ਸਮਝਦੀ ਆ, ਉਹਨਾਂ ਦੇ ਗਿਰਜਾ ਉਹਨਾਂ ਦੇ ਮਸਜਿਦਾਂ ਦੇ ਉੱਤੇ ਰੋਜ਼ ਹਮਲੇ ਹੁੰਦੇ ਆ ਪਾਕਿਸਤਾਨ ਦੇ ਵਿੱਚ ਔਰ ਅਨੇਕਾਂ ਲੋਕ ਮਾਰੇ ਜਾਂਦੇ ਆ, ਲੇਕਿਨ ਉਹ ਆਪਣਾ ਧਰਮ ਛੱਡਣ ਨੂੰ ਤਿਆਰ ਨਹੀਂ। ਉਹ ਸਾਰਾ ਕੁਛ ਇਸਲਾਮ ਮੁਸਲਮਾਨ ਹੁੰਦਿਆਂ ਹੋਇਆਂ ਵੀ ਉਹ ਇਹ ਕਹਿਣ ਨੂੰ ਤਿਆਰ ਨਹੀਂ ਕਿ ਅਸੀਂ ਸੁੰਨੀ ਹੋ ਗਏ, ਉਹਨਾਂ ਨੇ ਸ਼ੀਆ ਧਰਮ ਛੱਡ ਦਿੱਤਾ। ਇਹ ਕਦੇ ਗੱਲਾਂ ਹੋਈਆਂ ਜਿਨ੍ਹਾਂ ਸਿੱਖਾਂ ਨੇ ਜਿਹੜੇ ਚਰਖੜੀਆਂ ਦੇ ਚੜੇ, ਜਿਨ੍ਹਾਂ ਨੇ ਖੋਪੜੀਆਂ ਲਵਾਈਆਂ ਸਿੱਖੀ ਦੇ ਵਾਸਤੇ। ਸਿੱਖੀ ਦੀ ਵੱਡੀ ਦਾਤ 10ਵੇਂ ਪਾਤਸ਼ਾਹ ਨੇ, ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਬਖਸ਼ੀ ਹੈ ਔਰ ਇਸ ਦਾਤ ਨੂੰ ਅਸੀਂ ਇਸ ਤਰ੍ਹਾਂ ਨਹੀਂ ਸੁੱਟ ਸਕਦੇ। ਅਸੀਂ ਇਹਨੂੰ ਗੜ ਨਾਲ ਲਾ ਕੇ ਰੱਖਾਂਗੇ ਔਰ ਇਹੋ ਜਿਹੇ ਜਿਹੜੇ ਇਹਨਾਂ ਦੇ ਔਰੰਗਜ਼ੇਬੀ ਫਰਮਾਨ ਹਨ ਕਦੇ ਨਹੀਂ ਮੰਨਾਂਗੇ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਅਸੀਂ ਅਗਲੇ ਸਵਾਲ ਵੱਲ ਵਧਦੇ ਹਾਂ। ਜਿਸ ਤਰ੍ਹਾਂ ਡੇਰਾ ਸੱਚਾ ਸੌਦਾ ਸਾਧ ਵਿਰੋਧ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਰੱਦ ਕਰ ਦਿੱਤਾ ਗਿਆ ਹੈ ਰੀਸੈਂਟਲੀ, ਤੁਸੀਂ ਇਸ ਬਾਰੇ ਕੀ ਵਿਚਾਰ ਰੱਖਦੇ ਹੋ? ਬੀਬਾ, ਇਹ ਜਿਹੜੀਆਂ ਅਦਾਲਤਾਂ ਹਨ ਇਹ ਕਾਨੂੰਨ ਦੇ ਅਨੁਸਾਰ ਇਹ ਜੋ ਮਨਸ਼ਾ ਹੁੰਦੀ ਹੈ, ਇੱਕ ਸੁਪਰੀਮ ਕੋਰਟ ਦਾ ਇੱਕ ਵੇਲੇ ਆਰਡਰ ਆਇਆ ਸੀਗਾ, ਇੱਕ ਜੱਜਮੈਂਟ ਆਈ ਸੀ, ਉਹਦੇ ਵਿੱਚ ਲਿਖਿਆ ਸੀਗਾ ਕਿ ਜਿਹੜੀ ਮੈਜੋਰਿਟੀ ਹੈ, ਉਸ ਦੀ ਮੈਜੋਰਿਟੀ ਦਾ ਮਤਲਬ ਹੈ ਕਿ ਜੋ ਸੰਸਕ੍ਰਿਤਿਕ ਜਾਂ ਸੱਭਿਆਚਾਰਕ ਮੈਜੋਰਿਟੀ ਹਿੰਦੂ ਮੈਜੋਰਿਟੀ ਹੈ, ਉਸ ਦੇ ਮਨਸ਼ਾ ਦੇ ਅਨੁਸਾਰ ਉਸ ਨੂੰ ਸੈਟਿਸਫਾਈ ਕਰਨ ਵਾਸਤੇ, ਉਸ ਦੀ ਦ੍ਰਿਸ਼ਟੀ ਕਰਨ ਵਾਸਤੇ ਇਹ ਫੈਸਲੇ ਹੋਣੇ ਚਾਹੀਦੇ ਨੇ। ਸੋ ਉਹ ਫੈਸਲੇ ਹਿੰਦੁਸਤਾਨ ਦੇ ਵਿੱਚ ਉਸੇ ਤਰ੍ਹਾਂ ਹੀ ਹੋ ਰਹੇ ਨੇ। ਅੱਜ ਕੱਲ੍ਹ ਜੁਡੀਸ਼ਰੀ ਦਾ ਬੜਾ ਚੱਲ ਰਿਹਾ ਹੈ। ਜਦੋਂ ਇਹ ਪਰਤਾਂ ਉਭਰਨਗੀਆਂ, ਸਾਰਾ ਕੁਝ ਸਾਹਮਣੇ ਆਏਗਾ ਤਾਂ ਲੋਕਾਂ ਨੂੰ ਪਤਾ ਚੱਲੇਗਾ ਕਿ ਇੱਥੇ ਡੈਮੋਕ੍ਰੇਸੀ ਨਾਂ ਦੀ, ਲੋਕ ਰਾਜ ਨਾਂ ਦੀ ਕੋਈ ਚੀਜ਼ ਨਹੀਂ ਹੈ। ਇਹ ਇੱਕ ਵਰਗ ਦੀ ਡਿਕਟੇਟਰਸ਼ਿਪ ਹੈ। ਹੁਣ ਇਸ ਦੇ ਵਿੱਚ ਦੂਸਰਾ ਇੱਕ ਹੋਰ ਐਲੀਮੈਂਟ ਸ਼ਾਮਲ ਹੋ ਜਾਂਦਾ ਹੈ, ਉਹ ਇਹ ਕਿ ਸਿੱਖਾਂ ਨੂੰ ਹਰ ਹਾਲਤ ਦੇ ਵਿੱਚ ਖਤਮ ਕਰਨਾ ਹੈ। ਪੰਜਾਬ ਦੇ ਵਿੱਚੋਂ ਇਹਨਾਂ ਦੀ ਪ੍ਰਭੂਸੱਤਾ ਖਤਮ ਕਰਨੀ ਹੈ ਔਰ ਬਤੌਰ ਸੁਤੰਤਰ ਧਰਮ ਦੇ, ਖਾਲਸਾ ਧਰਮ ਦੇ ਤੌਰ ਦੇ ਉੱਤੇ ਇਸ ਨੂੰ ਬਿਲਕੁਲ ਮਲੀਆ ਮੇਟ ਕਰਕੇ ਰੱਖ ਦੇਣਾ ਹੈ। ਔਰ ਇਸ ਦੇ ਵਿੱਚ ਇਹ ਲੋਕ ਆਉਂਦੇ ਨੇ ਜਿਹੜੇ ਕਿ ਸਰਸੇ ਵਾਲਾ ਸਾਧ ਹੈ, ਜਿਹੜੇ ਕਿ ਨਿਰੰਕਾਰੀ ਹਨਗੇ, ਜਿਹੜੇ ਕਿ ਰਾਧਾ ਸਵਾਮੀ ਹਨਗੇ, ਔਰ ਇਸ ਤਰ੍ਹਾਂ ਦੇ ਕੋਈ 500-700 ਬੰਦੇ ਇੱਥੇ ਪੰਜਾਬ ਦੇ ਵਿੱਚ ਬੈਠੇ ਨੇ ਬਾਬੇ ਬਣ ਕੇ, ਜਿਹੜੇ ਕਿ ਗੁਰੂ ਦੇ ਉਪਦੇਸ਼ ਦੇ ਵਿਰੁੱਧ ਪ੍ਰਚਾਰ ਕਰਦੇ ਨੇ ਤਾਂ ਕਿ ਇਹ ਲੋਕ ਸਿੱਖ ਧਰਮ ਨੂੰ ਛੱਡ ਕੇ ਤੇ ਇਹਨਾਂ ਦੇ ਜੋ ਹਿੰਦੂ ਧਰਮ ਹੈ ਉਸ ਦੇ ਵੱਲ ਨੇੜੇ ਆ ਜਾਣ। ਇਹੀ ਪ੍ਰਕਿਰਿਆ ਮੁਗਲ ਸਮਰਾਜ ਦੇ ਸਮੇਂ ਚੱਲਦੀ ਸੀ ਔਰ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਹੋਏਗਾ ਨਗਾਈਏ ਲੋਕ ਜਿਨ੍ਹਾਂ ਦੇ ਵਿੱਚ ਅਸੀਂ ਸਿੱਖ ਬਣੇ ਆ, ਤੇ ਬਾਰ-ਬਾਰ ਸਾਨੂੰ ਇਹ ਕਹਿੰਦੇ ਆ ਕਿ ਸਿੱਖ ਹਿੰਦੂਆਂ ਚੋਂ ਬਣੇ ਆ। ਇਹਨਾਂ ਨੇ ਕਦੇ ਵੀ ਜਿਹੜਾ ਨੀਵੇਂ ਵਰਗ ਹਨ ਉਹਨਾਂ ਨੂੰ ਕਦੇ ਵੀ ਹਿੰਦੂ ਨਹੀਂ ਸਮਝਿਆ ਔਰ ਨਾ ਹੀ ਕਦੇ ਨੀਵੇਂ ਵਰਗਾਂ ਨੇ ਆਪਣੇ ਆਪ ਨੂੰ ਹਿੰਦੂ ਸਮਝਿਆ। ਇੱਥੇ ਹਿੰਦੁਸਤਾਨ ਦੇ ਵਿੱਚ ਸਾਰੇ ਸਿੱਖ ਜਿਹੜੇ ਬਣੇ ਨੇ ਉਹ ਜਾਂ ਤਾਂ ਨੀਵੇਂ ਵਰਗਾਂ ਦੇ ਵਿੱਚੋਂ, ਭਾਈ ਰਤਨ ਸਿੰਘ ਭੰਗੂ ਦਾ ਦੇਖੋ, ਕਹਿੰਦਾ ਜੀ ਉਹ ਪਹਾੜੀਆਂ ਨੂੰ ਕਿਹਾ ਰਾਜਾ ਨੂੰ ਵੀ ਅੰਮ੍ਰਿਤ ਛਕ ਲਓ, ਕਹਿੰਦੇ ਆ ਤੁਸੀਂ ਨਾਈ ਛੀਂਬੇ ਝੋਰ ਤੇ ਲੋਹਾਰ ਤੇ ਜੱਟ ਦੇ ਚੂੜਿਆਂ ਨੂੰ ਲੈ ਕੇ ਤੁਸੀਂ ਅੰਮ੍ਰਿਤ ਛਕਾ ਰਹੇ ਹੋ, ਅਸੀਂ ਇਹਨਾਂ ਦੇ ਨਾਲ ਬੈਠ ਕੇ ਅੰਮ੍ਰਿਤ ਨਹੀਂ ਛਕ ਸਕਦੇ, ਸਾਨੂੰ ਅਲੱਗ ਅੰਮ੍ਰਿਤ ਛਕਾਓ। ਸੋ ਇਹ ਲੋਕ ਜਿਹੜੇ ਹਨਗੇ ਇਹ ਇਹਨਾਂ ਲੋਕਾਂ ਨੂੰ ਸ਼ਕਤੀ ਦੇ ਵਿੱਚ ਆਉਣ ਤੋਂ ਰੋਕਣ ਵਾਸਤੇ ਇਸ ਤਰ੍ਹਾਂ ਦੀ ਤਰਜੀਹ ਕਰ ਰਹੇ ਨੇ। ਹੁਣ
ਇਹ ਜਿਹੜਾ ਵਰਗ ਹੈ ਇਸ ਨੂੰ ਕਦੇ ਵੀ ਇਸ ਫਿਲਾਸਫੀ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ ਤੇ ਸਿੱਖ ਸਦਾ ਇਸ ਦੇ ਵਿਰੋਧ ਦੇ ਵਿੱਚ ਖੜੇ ਹੋਣਗੇ। ਹਾਂਜੀ ਜੀ ਬਿਲਕੁਲ। ਤੇ ਵੀਰ ਜੀ ਜਿਸ ਅਸੀਂ ਗੱਲ ਕੀਤੀ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਸਰਕਾਰਾਂ ਵੱਲੋਂ ਇਸ ਤਰ੍ਹਾਂ ਦੇ ਸਾਧ ਖੜੇ ਕੀਤੇ ਜਾਂਦੇ ਨੇ ਜਿਨ੍ਹਾਂ ਦਾ ਮਕਸਦ ਇਹੀ ਹੁੰਦਾ ਹੈ ਕਿ ਜਿਹੜੇ ਆਪਣੇ ਸਿੱਖ ਭੈਣਾਂ ਜਾਂ ਵੀਰ ਭਰਾ ਨੇ ਉਹਨਾਂ ਨੂੰ ਕਨਵਰਟ ਕੀਤਾ ਜਾਵੇ ਜਾਂ ਫਿਰ ਹੌਲੀ ਹੌਲੀ ਉਹਨਾਂ ਨੂੰ ਬ੍ਰੇਨ ਵਾਸ਼ ਕਰਕੇ ਹਿੰਦੂਆਂ ਵੱਲ ਲੈ ਕੇ ਜਾਇਆ ਜਾਵੇ। ਬਟ ਵਾਟ ਡੂ ਯੂ ਥਿੰਕ ਹੋਰ ਕੀ ਇੰਪੈਕਟਸ ਹੁੰਦੇ ਨੇ ਪਿੱਛੇ, ਇਸ ਪਿੱਛੇ ਹੋਰ ਕੀ ਚਾਲਾਂ ਹੋ ਸਕਦੀਆਂ ਇਹਨਾਂ ਨੂੰ ਸਾਧੂ ਸੰਤਾਂ ਨੂੰ ਇਸ ਤਰ੍ਹਾਂ ਪੰਜਾਬ ਦੇ ਵਿੱਚ ਲਿਆਉਣ ਦੇ ਪਿੱਛੇ ਮਕਸਦ ਕੀ ਹੋ ਸਕਦਾ? ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਸੀ ਕਿ ਉਸ ਵੇਲੇ ਕੋਈ ਨਗਾਈਏ ਵਾਲੇ ਸਨ, ਕੋਈ ਦੂਸਰੇ ਸਨ ਜਿਹੜੇ ਕਿ ਹੌਲੀ ਹੌਲੀ ਹਿੰਦੂ ਸਮਾਜ ਨੂੰ, ਜੋ ਸ਼ੂਦਰ ਸਮਾਜ ਸੀ ਜਿਸ ਨੂੰ ਹਿੰਦੂ ਕਿਹਾ ਜਾਂਦਾ ਸੀ, ਉਸ ਸਮਾਜ ਨੂੰ ਲਿਜਾ ਰਹੇ ਸੀ ਇਸਲਾਮ ਦੇ ਵੱਲ। ਇਸ ਤਰ੍ਹਾਂ ਹੀ ਅੱਜ ਸਾਡੇ ਵਿੱਚ ਇਹ ਲੋਕ ਆ ਗਏ ਨੇ ਜਿਹੜੇ ਕਿ ਸਿੱਖ ਧਰਮ ਦੇ ਵਿੱਚੋਂ ਲੋਕਾਂ ਨੂੰ ਵਰਗਲਾ ਕੇ ਔਰ ਬਹੁਤ ਗਿਣਤੀ ਦਾ ਰੋਗ ਦਿਖਾ ਕੇ, ਬਹੁਤ ਗਿਣਤੀ ਦੀ ਧੌਂਸ ਦਿਖਾ ਕੇ ਔਰ ਬਹੁਤ ਗਿਣਤੀ ਦੀ ਸਟੇਟ ਦੀ ਸ਼ਕਤੀ ਨੂੰ ਵਰਤ ਕੇ, ਜਿਸ ਤਰ੍ਹਾਂ ਜੁਡੀਸ਼ਰੀ ਹੈ, ਜਿਸ ਤਰ੍ਹਾਂ ਪੁਲਿਸ ਹੈ। ਤੁਸੀਂ ਹੁਣ ਦੇਖੋ ਅੱਜ ਕੱਲ ਕੀ ਹੋਇਆ ਕਿ 4 ਬੰਦੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਲਾਇਆ ਗਿਆ ਸੀ 2010 ਦੇ ਵਿੱਚ ਨੌਜਵਾਨਾਂ ਦੇ ਉੱਤੇ ਕਿ ਇਹਨਾਂ ਨੇ ਬੰਬ ਧਮਾਕਾ ਕੀਤਾ, ਅੱਜ ਉਹਨਾਂ ਨੂੰ ਛੱਡ ਦਿੱਤਾ ਗਿਆ। ਅਦਾਲਤ ਨੇ ਪਾਇਆ ਕਿ ਉਹਨਾਂ ਦੇ ਬਰਖਲਾਫ ਕੋਈ ਸਬੂਤ ਨਹੀਂ। ਔਰ ਜਿਸ ਵੇਲੇ ਇਹ ਬੰਬ ਧਮਾਕਾ ਹੋਇਆ ਉਸ ਵੇਲੇ ਪੁਲਿਸ ਦੇ ਮੁਖੀ ਦਾ, ਪਟਿਆਲੇ ਦੇ ਪੁਲਿਸ ਦੇ ਮੁਖੀ ਦਾ ਬਿਆਨ ਆ ਗਿਆ ਸੀ ਕਿ ਇਹ ਸ਼ਾਰਟ ਸਰਕਟ ਦੇ ਕਾਰਨ ਹੋਇਆ ਔਰ ਆਰਿਆ ਸਮਾਜੀ ਮੰਦਿਰ ਦੇ ਵਿੱਚ ਹੋਇਆ ਸੀ ਜਾਂ ਉਹਦੇ ਨੇੜੇ ਹੋਇਆ ਸੀ, ਆਰਿਆ ਸਮਾਜੀ ਚੌਂਕ ਦੇ ਨੇੜੇ ਹੋਇਆ ਸੀ। 5-7 ਬੰਦੇ ਉਸ ਦੇ ਵਿੱਚ ਜ਼ਖਮੀ ਹੋ ਗਏ ਸਨ। ਇਸ ਤਰ੍ਹਾਂ ਨਾਲ ਇਹ ਸਾਰੇ ਸਿੱਖ ਨੌਜਵਾਨ ਉਹਨਾਂ ਨੇ ਉਸ ਦੇ ਬਦਲੇ ਦੇ ਵਿੱਚ 2 ਮਹੀਨਿਆਂ ਬਾਅਦ ਉਹਨਾਂ ਲੋਕਾਂ ਨੂੰ ਫੜ ਲਿਆ ਕਿ ਜੀ ਇਹਨਾਂ ਲੋਕਾਂ ਨੇ ਬੰਬ ਧਮਾਕਾ ਕੀਤਾ ਸੀ। ਅੱਜ ਸਾਬਤ ਹੋ ਗਿਆ ਕਿ ਬੰਬ ਧਮਾਕਾ ਸੀ ਤੇ ਨਾ ਉਹਨਾਂ ਨੇ ਕੀਤਾ ਸੀ। ਇਹ ਲੋਕ ਇਸ ਤਰ੍ਹਾਂ ਨਾਲ ਹਤਾਸ਼ ਕਰ ਰਹੇ ਨੇ ਸਿੱਖ ਨੌਜਵਾਨੀ ਨੂੰ ਔਰ ਵਰਗਲਾ ਕੇ ਉਹਨਾਂ ਦੇ ਮਗਰ ਲਾ ਰਹੇ ਨੇ। ਬਾਰ-ਬਾਰ ਉਹਨਾਂ ਸਰਕਾਰੀ ਦਰਬਾਰੇ ਉਹਨਾਂ ਲੋਕਾਂ ਦੀ ਪੁੱਛਗਿੱਛ ਹੈ ਔਰ ਉਹਨਾਂ ਦੇ ਕੰਮਕਾਰ ਹੁੰਦੇ ਨੇ ਤੇ ਜਿਹੜੀਆਂ ਨੌਕਰਸ਼ਾਹੀ ਹੈ ਹੌਲੀ ਹੌਲੀ ਉਹਨਾਂ ਦਾ ਦਮ ਭਰਨ ਲੱਗ ਪੈਂਦੀ ਹੈ। ਇਹ ਪ੍ਰਕਾਸ਼ ਸਿੰਘ ਬਾਦਲ, ਇਹਨਾਂ ਦਾ ਪਰਿਵਾਰ, ਇਹ ਸਾਰੇ ਜਾ ਕੇ ਉਹਨਾਂ ਨੂੰ ਮੱਥੇ ਟੇਕਦੇ ਨੇ, ਆਸ਼ੂਤੋਸ਼ ਨੂੰ, ਫਲਾਣੇ ਨੂੰ, ਤੇ ਉਹ ਲੋਕਾਂ ਦੇ ਉੱਤੇ ਪ੍ਰਭਾਵ ਇਹ ਜਾਂਦਾ ਹੈ ਕਿ ਇਹ ਬਹੁਤ ਵੱਡੇ ਪਹੁੰਚੇ ਹੋਏ ਆਤਮਾ ਹੋਣਗੇ ਔਰ ਇਹਨਾਂ ਦਾ ਧਰਮ ਜਿਹੜਾ ਹੈ, ਇਸ ਧਰਮ ਦੇ ਵਿੱਚ ਆਇਆ ਸਾਨੂੰ ਇਹਨਾਂ ਸਾਰੀਆਂ ਨਮੂਤੀਆਂ ਤੋਂ ਬਚਤ ਹੋ ਸਕਦੀ ਹੈ। ਇਹ ਚੱਲ ਰਿਹਾ ਹੈ। ਲੇਕਿਨ ਜਿਹੜੇ ਗੁਰੂ ਦੇ ਸਿੱਖ ਹੈ ਉਹਨਾਂ ਨੇ ਚੱਕੀ ਤੇ ਜਿਹੜਾ ਪੁੜ ਹੈ ਉਹਨਾਂ ਦੇ ਇਹ ਦੋਨੋਂ ਪਾਸਿਆਂ ਤੋਂ ਪੀ ਰਿਹਾ। ਲੇਕਿਨ ਜਿਹੜੇ ਸਿੱਖੀ ਦੀ ਮਾਨਵੀ ਨਾਲ ਵਿਚਾੜੇ ਜਿਹੜੇ ਅੜੇ ਰਹਿਣਗੇ, ਖੜੇ ਰਹਿਣਗੇ ਔਰ ਆਪਣਾ ਝੰਡਾ ਬੁਲੰਦ ਰੱਖਣਗੇ, ਉਹਨਾਂ ਦੀ ਅਖੀਰ ਦੇ ਵਿੱਚ ਫਤਿਹ ਹੋਏਗੀ। ਕਿਸੇ ਵੇਲੇ ਬੋਤਾ ਸਿੰਘ ਇਕੱਲਾ ਹੀ ਰਹਿ ਗਿਆ ਸੀ ਤੇ ਲੇਕਿਨ ਤੁਸੀਂ ਦੇਖਿਆ ਹੈ ਕਿ ਫਿਰ ਕਿਸ ਤਰ੍ਹਾਂ ਨਾਲ ਸਿੱਖੀ ਫੈਲੀ ਹੈ। ਹਾਂਜੀ ਤੇ ਵੀਰ ਜੀ ਸਰ ਰੀਸੈਂਟਲੀ ਖਬਰਾਂ ਵੀ ਬਹੁਤ ਸੁਣਨ ਨੂੰ ਮਿਲਦੀ ਕਿ ਪੜ੍ਹੇ ਲਿਖੇ ਲੋਕ ਵੀ ਇਹ ਸਾਧੂ ਸੰਤਾਂ ਦੇ ਪਿੱਛੇ ਲੱਗੇ ਹੋਏ ਨੇ, ਹਵਨ ਕਰਵਾਉਂਦੇ ਨੇ ਆਪਣੇ ਘਰ, ਸਿੱਖੀ ਸਰੂਪ 'ਚ ਹੁੰਦੇ ਨੇ ਫਿਰ ਵੀ ਹਵਨ ਕਰਵਾਉਂਦੇ ਨੇ ਜਾਂ ਪੂਜਾਵਾਂ ਕਰਵਾਉਂਦੇ ਨੇ। ਈਵਨ ਸਾਡੇ ਪੰਜਾਬ ਦੇ ਪ੍ਰਧਾਨ ਮੰਤਰੀ ਜਿਹੜੇ ਪ੍ਰਧਾਨ ਹੈਗੇ ਉਹ ਵੀ ਇਸੇ ਤਰ੍ਹਾਂ ਦੇ ਕੰਮ ਕਰਦੇ ਨੇ, ਆਪਣੇ ਘਰਾਂ ਦੇ ਵਿੱਚ ਇਸ ਤਰ੍ਹਾਂ ਦੀ ਪੂਜਾ ਕਰਵਾਉਂਦੇ ਨੇ। ਬਟ ਐਨੀਵੇਜ਼ ਅਸੀਂ ਅਗਲੇ ਸਵਾਲ ਬਾਅਦ ਵੀ ਵੱਧਦੇ ਹਾਂ। ਹੁਣ ਜਿਸ ਤਰ੍ਹਾਂ ਵੀਰ ਜੀ ਰੀਸੈਂਟਲੀ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆਇਆ ਹੈ ਜਿਸ ਵਿੱਚ ਭਾਵੇਂ ਫੌਰੀ ਤੌਰ ਤੇ ਹਰਿਆਣਾ ਦਾ ਟਕਰਾਵ ਰੁਕ ਗਿਆ ਹੈ, ਜਿਸ ਰੀਸੈਂਟਲੀ ਤੁਹਾਨੂੰ ਪਤਾ ਹੈ ਕਿ ਹਰਿਆਣਾ ਤੇ SGPC ਤੇ ਬਾਦਲ ਅਕਾਲੀ ਦੇ ਵਿੱਚ ਕਾਫੀ ਟਕਰਾਅ ਹੋ ਰਿਹਾ ਸੀ, ਫੌਰੀ ਤੌਰ ਤੇ ਰੋਕ ਦਿੱਤਾ ਗਿਆ ਹੈ ਤੇ ਠਹਿਰਾਅ ਪਾ ਦਿੱਤਾ ਗਿਆ ਹੈ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਹਰਿਆਣਾ ਵਾਲੇ ਲੋਕ ਬਹੁਤ ਦੇਰ ਤੋਂ ਕਰ ਰਹੇ ਸੀ ਕੋਸ਼ਿਸ਼ ਕਿ ਉਹਨਾਂ ਦੀ ਕਮੇਟੀ ਵੱਖਰੀ ਬਣੇ। ਉਸ ਦਾ ਮਕਸਦ ਸਿਰਫ ਇਹ ਸੀਗਾ ਕਿ ਅੱਜ ਬਾਦਲ ਨੇ ਉਹਨਾਂ ਵਾਸਤੇ ਮਹੰਤਾਂ ਦਾ ਲਫ਼ਜ਼ ਵਰਤਿਆ ਕਿ ਨਵੇਂ ਮਹੰਤ ਆ ਗਏ। ਲੇਕਿਨ ਤਕਰੀਬਨ 15 ਸਾਲ ਤੋਂ ਇਹਨਾਂ ਵਾਸਤੇ ਸ਼੍ਰੋਮਣੀ ਅਕਾਲੀ ਕਮੇਟੀ ਦੀ ਲੀਡਰਸ਼ਿਪ ਵਾਸਤੇ ਸਾਰਾ ਪੰਥ ਮਹੰਤਾਂ ਦਾ ਸ਼ਬਦ ਵਰਤ ਰਿਹਾ ਔਰ ਉਹ ਕਹਿ ਰਿਹਾ ਕਿ ਮਹੰਤਾਂ ਦਾ ਕਬਜ਼ਾ ਗੁਰਦੁਆਰਿਆਂ ਦੇ ਉੱਤੇ ਹੋ ਗਿਆ। ਇਹ ਗੁਰਦੁਆਰਿਆਂ ਨੂੰ ਲੁੱਟ ਰਹੇ ਨੇ। ਕਿਸ ਤਰ੍ਹਾਂ ਲੁੱਟ ਰਹੇ ਨੇ? ਮੱਕੜ ਦੀ ਜਿਹੜਾ ਪ੍ਰਧਾਨ ਹੈ ਸ਼੍ਰੋਮਣੀ ਕਮੇਟੀ ਦਾ, ਉਸ ਦੀ ਕਾਰ ਦਾ ਪੈਟਰੋਲ ਦਾ ਖਰਚਾ 1 ਸਾਲ ਦਾ 1 ਕਰੋੜ ਤੇ 62 ਲੱਖ ਆਇਆ ਜੀ। ਇਸ ਨੂੰ ਆਪਾਂ ਬ੍ਰੇਕ ਡਾਊਨ ਕਰੀਏ, ਕੁਝ ਸੰਡੇ ਛੱਡ ਦਈਏ, ਕਦੇ ਬਿਮਾਰ ਵੀ ਹੋਇਆ ਹੋਣਾ, ਕਦੇ
ਮੀਟਿੰਗ ਅਟੈਂਡ ਕੀਤੀ ਹੋਣੀ ਆ, ਉਹਨਾਂ ਦਿਨਾਂ ਨੂੰ ਛੱਡ ਦਈਏ ਤਾਂ ਇਸ ਦਾ ਖਰਚਾ ਰੋਜ਼ ਦਾ ਪੈਟਰੋਲ ਦਾ 44,000 ਰੁਪਇਆ ਕਿਸੇ ਨੇ ਕੈਲਕੂਲੇਟ ਕਰਕੇ ਨੈਟ ਦੇ ਉੱਤੇ ਪਾਇਆ ਹੋਇਆ ਜੀ। ਹੁਣ 40,000 ਰੁਪਏ ਦੇ ਪੈਟਰੋਲ ਦੇ ਨਾਲ ਚੰਦ ਦੇ ਕੋਲੇ ਗੇੜਾ ਲਾ ਕੇ ਬੰਦਾ ਆ ਸਕਦਾ ਹੈ, ਔਰ ਇਹ ਕਿਸ ਤਰ੍ਹਾਂ ਨਾਲ ਕਾਰ ਦੇ ਵਿੱਚ ਹੀ ਬੈਠਾ ਰਹਿੰਦਾ ਹੈ ਕਿ ਇੰਨਾ ਖਰਚਾ ਆਉਂਦਾ। ਇਹ ਲੋਕ ਦੋਨਾਂ ਅੱਖਾਂ ਨਾਲ ਗੁਰੂ ਦੀ ਗੋਲਕ ਨੂੰ ਲੁੱਟ ਰਹੇ ਨੇ। ਇੱਕ ਵੇਲੇ ਮਾਸਟਰ ਜੀ ਬਾਰਿਸ਼ ਹੋ ਗਈ, ਮਾਸਟਰ ਜੀ ਪ੍ਰਧਾਨ ਸਨ, ਕਿਹਾ ਤੁਸੀਂ ਕਮੇਟੀ ਦੀ ਜੀਪ ਦੇ ਵਿੱਚ ਚਲੇ ਜਾਓ। ਉਹ ਕਹਿਣ ਲੱਗੇ ਕਿ ਅੱਜ ਮੈਂ ਲੈ ਜਾਵਾਂਗਾ, ਕੱਲ ਨੂੰ ਕੋਈ ਹੋਰ ਲੈ ਜਾਏਗਾ। ਘੰਟਾ ਬਾਰਿਸ਼ ਉਡੀਕ ਕੇ ਰਿਕਸ਼ੇ ਦੇ ਉੱਤੇ ਆਪਣੇ ਘਰ ਵਾਪਸ ਪੁਗਲੀ ਕਰ ਗਏ। ਇਹਨਾਂ ਲੋਕਾਂ ਦਾ ਇਹ ਹੈ ਕਿ ਇਹ ਲੋਕ ਗੁਰਦੁਆਰਿਆਂ ਤੋਂ ਲੰਗਰ ਆਪਣੀਆਂ ਜਿਹੜੀਆਂ ਇਹਨਾਂ ਦੀਆਂ ਮੀਟਿੰਗਸ ਹੁੰਦੀਆਂ ਉਹਦੇ ਵਾਸਤੇ ਲਿਜਾਂਦੇ ਨੇ, ਬੋਰੀਆਂ ਦੇ ਵਿੱਚ ਭਰ ਕੇ ਪੈਸੇ ਇਹਨਾਂ ਦੇ ਘਰਾਂ ਦੇ ਵਿੱਚ ਲੈ ਕੇ ਜਾਂਦੇ ਨੇ। ਗੁਰਦੁਆਰਿਆਂ ਦੇ ਠੇਕੇ ਦਿੱਤੇ ਹੋਏ ਨੇ, ਔਰ ਇਹ ਜਿਹੜੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਹਨ ਉਹਨਾਂ ਨੂੰ ਨਿਗੂਣੇ ਭਾਅ ਦੇ ਉੱਤੇ ਦੇ ਕੇ ਇਹ ਲੋਕ ਉਸਦਾ ਉਹਨਾਂ ਲੋਕਾਂ ਕੋਲੋਂ ਰਿਸ਼ਵਤ ਲੈ ਰਹੇ ਨੇ। ਇਹ ਜਿਹੜਾ ਸਾਰਾ ਕੁਛ ਹੈ, ਔਰ ਸਾਰੇ SGPC ਦੇ ਮੈਂਬਰਾਂ ਨੂੰ ਕਾਰਾਂ ਮਿਲੀਆਂ ਹੋਈਆਂ ਨੇ, ਔਰ ਉਹਨਾਂ ਨੂੰ ਯਾਨੀ ਕਿ ਕੋਈ ਐਸਾ ਨਹੀਂ ਜਿਹੜਾ ਲੁੱਟ ਦੇ ਵਿੱਚ ਹਿੱਸੇਦਾਰ ਨਹੀਂ। ਇਸ ਚੀਜ਼ ਨੂੰ ਦੇਖਦਿਆਂ ਹੋਇਆਂ ਹਰਿਆਣੇ ਵਾਲਿਆਂ ਨੇ ਕਿਹਾ ਕਿ ਕਮ ਸੇ ਕਮ ਅਸੀਂ ਆਪਣੇ ਗੁਰਦੁਆਰੇ ਇਹਨਾਂ ਦੇ ਚੁੰਗਲ ਦੇ ਵਿੱਚੋਂ ਕੱਢ ਲਈਏ, ਔਰ ਉਹਨਾਂ ਨੇ ਜਦੋਜਹਿਦ ਕੀਤੀ, ਉਸ ਨੂੰ ਫੜ ਲੱਗਿਆ। ਅੱਜ ਉਹ ਉਹਨਾਂ ਦੀ ਕਮੇਟੀ ਬਣ ਚੁੱਕੀ ਹੈ, ਔਰ ਉਹ ਕਮੇਟੀ ਕਾਨੂੰਨੀ ਹੈ, ਔਰ ਕਮੇਟੀ ਦੇ ਬਾਰੇ ਕਿਸੇ ਤਰ੍ਹਾਂ ਦਾ ਕਿੰਤੂ ਪ੍ਰੰਤੂ ਨਹੀਂ ਹੋ ਸਕਦਾ। ਜੇ ਦਿੱਲੀ ਦੇ ਨਾ ਹਜ਼ੂਰ ਸਾਹਿਬ ਦੇ, ਪਟਨਾ ਸਾਹਿਬ ਦੇ ਸਿੱਖ ਔਰ ਸਾਰੇ ਸੰਸਾਰ ਦੇ ਉੱਤੇ ਤੁਹਾਡੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਇੰਗਲੈਂਡ ਦੇ ਸਿੱਖ ਸਾਰੇ ਆਪਣੇ ਆਪਣੇ ਗੁਰਦੁਆਰਿਆਂ ਦਾ ਇੰਤਜ਼ਾਮ ਕਰਦੇ ਨੇ, ਤਾਂ ਇਸ ਇੰਤਜ਼ਾਮ ਦੇ ਕਰਨ ਦੇ ਨਾਲ ਕੋਈ ਪੰਥ ਦੇ ਵਿੱਚ ਦੁਫੇੜ ਨਹੀਂ ਆਉਂਦਾ, ਸਗੋਂ ਪੰਥ ਦੇ ਵਿੱਚ ਏਕਤਾ ਵੱਧਦੀ ਹੈ ਜੀ। ਤੇ ਇਹ ਲੋਕ ਇਸ ਤਰ੍ਹਾਂ ਦਾ ਵਾਵੇਲਾ ਕਰਕੇ ਉਹਨਾਂ ਨੂੰ ਮਹੰਤ ਆਖ ਕੇ ਔਰ ਕਾਨੂੰਨ ਦਾ ਸਹਾਰਾ ਲੈ ਕੇ, ਹੁਣ ਸੁਪਰੀਮ ਕੋਰਟ ਦੇ ਬਾਰੇ ਮੈਂ ਹੁਣੇ ਹੀ ਗੱਲ ਕੀਤੀ ਸੀ, ਔਰ ਸੁਪਰੀਮ ਕੋਰਟ ਦੇ ਬਾਰੇ ਅੱਜ ਕੱਲ ਜੋ ਚੱਲ ਰਿਹਾ ਹੈ, ਜਸਟਿਸ ਕਾਟਜੂ ਦਾ ਬਿਆਨ ਤੇ ਲੋਕ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਨਾਲ ਬਾਰ-ਬਾਰ ਰਾਤ ਇੱਕ ਬਹਿਸ ਚੱਲ ਰਹੀ ਸੀ, ਔਰ ਉਹ ਕਹਿ ਰਿਹਾ ਸੀਗਾ ਕਿ ਜੀ ਉਹ ਕਾਟਜੂ ਤਾਂ ਗਲਤ ਕਹਿ ਰਿਹਾ ਸੀ, ਲੇਕਿਨ ਕਹਿੰਦਾ ਮੈਂ ਆਪ ਦੁਸ਼ਯੰਤ ਦਵੇ ਇੱਕ ਬਹੁਤ ਵੱਡਾ ਵਕੀਲ ਹੈ, ਕਹਿੰਦਾ ਕਿ ਮੈਂ ਆਪਣੇ ਆਪ ਕਰਪਸ਼ਨ ਦੇ ਕੇਸਿਸ ਜੱਜਾਂ ਦੇ ਮੈਂ ਸੁਪਰੀਮ ਕੋਰਟ ਦੇ ਜੱਜ ਨੂੰ ਦਿੱਤੇ, ਲੇਕਿਨ ਕੁਛ ਨਹੀਂ ਹੋਇਆ ਕਦੇ। ਇਹ ਜਿਹੜਾ ਹੈ ਇਹ ਸਾਰੇ ਸੁਪਰੀਮ ਕੋਰਟ, ਇਹ ਆਰਮੀ, ਇਹ ਫੌਜ, ਇਹ ਪੁਲਿਸ, ਇੱਕ CBI, ਇਹ ਸਾਰਾ ਕੁਛ ਇੱਕ ਏਜੰਸੀ ਬਣੀ ਹੋਈ ਹੈ ਜਿਹੜੀ ਜਿਹੜੀ ਇਸ ਵੇਲੇ ਰਾਜ ਕਰਦਾ ਵਰਗ ਹੈ ਉਸ ਦੀ ਮਨਸ਼ਾ ਨੂੰ ਲਾਗੂ ਕਰਨ ਵਾਸਤੇ। ਗੁਰੂ ਜਾਣੇ ਕੀ ਹੋਏਗਾ, ਲੇਕਿਨ ਇਹ ਜਿਹੜੀ ਕਮੇਟੀ ਹੈ ਇਹ ਬਿਲਕੁਲ ਕਾਨੂੰਨ ਦੇ ਅਨੁਸਾਰ ਹੈ, ਔਰ ਇਸ ਨੂੰ ਡਿਸਟਰਬ ਨਹੀਂ ਕੀਤਾ ਜਾ ਸਕਦਾ। ਔਰ ਮੈਂ ਸਮਝਦਾ ਹਾਂ ਕਿ ਇਹੋ ਜਿਹੀਆਂ ਕਮੇਟੀਆਂ ਜੇ ਹਿਮਾਚਲ, ਚੰਡੀਗੜ੍ਹ ਹੋਰ ਬਣ ਜਾਣ ਤਾਂ ਕਮ ਸੇ ਕਮ ਕਿਤੇ ਦਾ ਕਿਤੇ ਗੁਰੂ ਦੀ ਗੋਲਕ ਨੂੰ ਨਾ ਲੁੱਟਣ ਵਾਲੇ ਲੋਕ ਹੋਣਗੇ, ਜਿਹੜੇ ਇਹ ਲੋਕਾਂ ਦੀ ਭਲਾਈ ਕਰਨਗੇ, ਔਰ ਗੁਰੂ ਦਾ ਪੈਸਾ ਗਰੀਬ ਦੇ ਮੂੰਹ ਦੇ ਵਿੱਚ ਜਾਏਗਾ। ਜੀ ਬਿਲਕੁਲ ਵੀਰ ਜੀ। ਐਂਡ ਵੀਰ ਜੀ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਇਸ ਸਾਂਝੇ ਕੀਤੇ ਅੱਜ। ਇਸੇ ਤਰ੍ਹਾਂ ਸਮੇਂ-ਸਮੇਂ ਅਸੀਂ ਤੁਹਾਨੂੰ ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਰਹਾਂਗੇ। ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਟਾਈਮ ਹੋ ਗਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਵੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।